ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਬਹੁਤ ਬੁਰੀ ਖਬਰ ਆ। ਮਿਸ਼ੀਗਨ ਜੋ ਸਟੇਟ ਯੂਨੀਵਰਸਿਟੀ ਆ, ਉੱਥੇ ਕੱਲ ਸ਼ਾਮੀ ਰਾਤ ਨੂੰ ਸ਼ੂਟਿੰਗ ਹੋਈ ਜਿਹਦੇ ਨਾਲ 3 ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਸਟੂਡੈਂਟ ਮਾਰੇ ਗਏ, 5 ਜਾਣੇ ਬੁਰੀ ਤਰ੍ਹਾਂ ਜ਼ਖਮੀ ਹੋਏ। ਇਸ ਨੂੰ ਮਾਸ ਸ਼ੂਟਿੰਗ ਹੀ ਗਿਣਿਆ ਜਾ ਰਿਹਾ ਆ ਤੇ ਜਿਸ ਨੇ ਗੋਲੀਆਂ ਚਲਾਈਆਂ ਉਸ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਲਈ। 43 ਸਾਲਾਂ ਦਾ ਐਂਥਨੀ ਮੈਕਰੇ ਜਿਹੜਾ ਆ ਉਹ ਆਇਡੈਂਟੀਫਾਈ ਕੀਤਾ ਗਿਆ ਹੈਗਾ ਮਿਸ਼ੀਗਨ ਸਟੇਟ ਯੂਨੀਵਰਸਿਟੀ ਡਿਪਟੀ ਪੁਲਿਸ ਚੀਫ ਕ੍ਰਿਸ ਰੋਜ਼ਮੈਨ ਵੱਲੋਂ। ਕਹਿੰਦੇ ਵੀ ਆਈਡੀਆ ਕੋਈ ਨਹੀਂ ਵੀ ਉਹ ਕੈਂਪਸ ਦੇ ਵਿੱਚ ਕਿਉਂ ਆ ਕੇ ਉਸਨੇ ਜਿਹੜੀਆਂ ਗੋਲੀਆਂ ਮਾਰੀਆਂ ਹੈਗੀਆਂ। ਡਾਕਟਰ ਡੈਨੀ ਮਾਰਟਿਨ ਸਪੈਰੋ ਹਸਪੀਟਲ ਦੇ ਆ ਲੈਂਸਿੰਗ ਦੇ ਵਿੱਚ, ਉਹਨਾਂ ਨੇ ਦੱਸਿਆ ਵੀ 5 ਜੋ ਵੂੰਡਡ ਹੈਗੇ ਆ, ਜ਼ਖਮੀ ਆ, ਉਹ ਕ੍ਰਿਟੀਕਲ ਕੰਡੀਸ਼ਨ 'ਚ ਹੈਗੇ ਆ, ਪਰ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਆ। ਮਿਸ਼ੀਗਨ ਸਟੇਟ ਯੂਨੀਵਰਸਿਟੀ ਕਾਫੀ ਵੱਡੀ ਯੂਨੀਵਰਸਿਟੀ ਆ, ਜਿੱਥੇ 50,000 ਦੇ ਕਰੀਬ ਸਟੂਡੈਂਟਸ ਹੈਗੇ ਆ ਇੱਕ ਟਾਈਮ ਦੇ ਉੱਤੇ, ਜਿਹੜੇ ਕਲਾਸਾਂ ਲਾਉਂਦੇ ਹੈਗੇ ਆ। ਜਿਸ ਟਾਈਮ ਦੇ ਉੱਤੇ ਸ਼ੂਟਿੰਗ ਹੋਈ ਉਸੇ ਟਾਈਮ ਦੇ ਉੱਤੇ ਜਿਹੜੇ ਉੱਥੇ ਦੇ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਆ, ਉਹਨਾਂ ਨੇ ਸਾਰਿਆਂ ਨੂੰ ਮੈਸੇਜ ਛੱਡਿਆ ਵੀ ਜਿੱਥੇ ਜਿੱਥੇ ਵੀ ਹੈਗੇ ਆ ਸੇਫ ਲੁਕ ਜਾਓ, ਹਾਈਡ ਕਰ ਲਓ, ਜਾਂ ਜਿੱਥੇ ਗੋਲੀ ਵਗੈਰਾ ਦੀ ਆਵਾਜ਼ ਆ ਰਹੀ ਆ ਉੱਥੋਂ ਦੂਰ ਭੱਜ ਜਾਓ, ਜਾਂ ਫਾਈਟ ਕਰ ਸਕਦੇ ਆ ਤੇ ਫਾਈਟ ਵੀ ਕਰ ਸਕਦੇ ਹੈਗੇ ਆ। ਤੇ ਮਿਸ਼ੀਗਨ ਦੇ ਵਿੱਚ ਨਵੰਬਰ 2021 ਚ ਮਾਸ ਸ਼ੂਟਿੰਗ ਹੋਈ ਸੀ ਆਕਸਫੋਰਡ ਹਾਈ ਸਕੂਲ ਦੇ ਵਿੱਚ, ਜਿਹਦੇ ਨਾਲ 4 ਸਟੂਡੈਂਟ ਮਾਰੇ ਗਏ ਸੀ, 6 ਜਣੇ ਜ਼ਖਮੀ ਹੋਏ ਸੀ। ਹਜੇ 1.5 ਸਾਲ ਵੀ ਨਹੀਂ ਹੋਇਆ ਉਹਨੂੰ। ਤੇ ਬਹੁਤ ਹੀ ਜਿਹੜੀ ਮਾੜੀ ਗੱਲ ਆ, ਮਾੜੀ ਘਟਨਾ ਆ। ਸੋ ਆਪਾਂ ਸਾਰੇ ਬੱਚਿਆਂ ਨੂੰ ਯੂਨੀਵਰਸਿਟੀ ਤਾਂ ਇਸ ਲਈ ਭੇਜਦੇ ਆ ਵੀ ਚੰਗੀ ਐਜੂਕੇਸ਼ਨ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਪਰ ਜਦੋਂ ਇਦਾਂ ਦੀ ਇਨਸੀਡੈਂਟ ਹੁੰਦੀ ਆ ਤੇ ਬਹੁਤ ਜ਼ਿਆਦਾ ਲੋਕ ਸਾਰੇ ਜਣੇ ਜਿੱਦਾਂ ਘਬਰਾਉਂਦੇ ਆ ਵੀ ਪਤਾ ਨਹੀਂ ਕਿਹੜੇ ਟਾਈਮ ਕੀ ਹੋ ਜਾਣਾ ਹੈ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਸਨੇ ਇੱਕ ਵਾਰੀ ਫੇਰ ਦਿਲ ਜਿਹੜੇ ਆ ਉਹ ਦਹਿਲਾ ਦਿੱਤੇ ਆ। ਕਹਿੰਦੇ ਵੀ ਇਹਨਾਂ 'ਚੋਂ ਕੁਛ ਵਿਦਿਆਰਥੀ ਅਜਿਹੇ ਆ, ਜਿੱਦਾਂ ਤੁਸੀਂ ਦੱਸਿਆ ਵੀ ਉਹ ਹਾਈ ਸਕੂਲ ਵਾਲੇ, ਉਹ ਕਾਲਜ ਦੇ ਵਿੱਚ ਪਹੁੰਚੇ ਆ, ਉਹਨਾਂ ਨੂੰ ਸਾਲ 1.5 ਸਾਲ ਦੇ ਵਿੱਚ ਹੀ ਦੂਜੀ ਜਿਹੜੀ ਸ਼ੂਟਿੰਗ ਆ, ਮਾਸ ਸ਼ੂਟਿੰਗ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਆ। ਅੱਜ ਹਰਜੋਤ ਸਿੰਘ ਜੀ 14 ਫਰਵਰੀ ਆ ਤੇ 5 ਵਰ੍ਹੇ ਪਹਿਲਾਂ ਮਾਰਜਰੀ ਸਟੋਨਮੈਨ ਡਗਲਸ ਹਾਈ ਸਕੂਲ ਜਿਹੜਾ ਪਾਰਕਲੈਂਡ ਫਲੋਰੀਡਾ ਸੀ, ਉੱਥੇ ਵੀ ਇੱਕ ਮਾਸ ਸ਼ੂਟਿੰਗ ਜਿਹੜੀ ਉਹ ਹੋਈ ਸੀ। ਸੋ ਉਹ ਅੱਜ ਜਿਹੜੀ ਆ ਉਸ ਦੀ ਯਾਦ ਦੇ ਵਿੱਚ ਵਿਕਟਮਾਂ ਨੂੰ, ਪਰਿਵਾਰਾਂ ਨੂੰ ਜਿਹੜਾ ਉਹ ਯਾਦ ਕਰਦੇ ਹੋਏ ਜਿਹੜੇ ਪ੍ਰੋਗਰਾਮ ਵੀ ਲਿਖੇ ਗਏ ਆ ਕਈ ਉੱਥੇ, ਖਾਸ ਕਰਕੇ ਪਾਰਕਲੈਂਡ ਫਲੋਰੀਡਾ ਦੇ ਵਿੱਚ। ਤੇ ਉਸ ਦਿਨ ਹੀ ਇੱਕ ਵਾਰੀ ਫਿਰ ਜਿਹੜੀ ਇਹ ਸ਼ੂਟਿੰਗ ਦੀਆਂ ਖਬਰਾਂ ਜਿਹੜੀਆਂ ਉਹ ਸਾਹਮਣੇ ਆਈਆਂ ਨੇ। ਸੋ ਮਾਸ ਸ਼ੂਟਿੰਗ ਜਿਹੜੀ ਹਰਜੋਤ ਸਿੰਘ ਜੀ ਉਹ ਮੰਨੀ ਜਾਂਦੀ ਹੈ ਜਿੱਥੇ 4 ਜਾਂ 4 ਤੋਂ ਵੱਧ ਲੋਕਾਂ ਦੇ ਉੱਤੇ ਗੋਲੀ ਚੱਲੀ ਹੋਵੇ। ਸੋ ਕਹਿੰਦੇ ਵੀ ਇਹ ਜਿਹੜੀ 67ਵੀਂ ਮਾਸ ਸ਼ੂਟਿੰਗ ਜਿਹੜੀ ਆ ਉਸ ਨੂੰ ਮਾਰਕ ਕੀਤਾ ਗਿਆ ਹੈਗਾ ਆ। ਸੋ ਇਹ ਬੜੀ ਮੰਦਭਾਗੀ ਜਿਹੜੀ ਉਹ ਗੱਲ ਆ। FBI ਤੇ ਉਹਨਾਂ ਦੇ ਜਿਹੜੇ ਕੋਲੀਗਸ ਆ ਉਸ ਹੁਣ ਬੰਦੇ ਦੀ ਹਿਸਟਰੀ ਦੇ ਵਿੱਚ ਜਿਹੜੀ ਉਹ ਜਾ ਰਹੇ ਆ। ਇਹ ਜਿਹੜਾ ਹਰਜੋਤ ਸਿੰਘ ਜੀ ਪਤਾ ਲੱਗ ਰਿਹਾ ਆ 43 ਸਾਲਾਂ ਦਾ ਮੈਕਰੇ, ਜਿਹਨੇ ਇਸ ਗੋਲੀकांड ਨੂੰ ਅੰਜਾਮ ਦਿੱਤਾ ਆ, ਇਹ ਪ੍ਰੋਬੇਸ਼ਨ ਦੇ ਉੱਤੇ ਸੀਗਾ। ਸੈਂਟੈਂਸ ਇਸ ਨੂੰ ਕੀਤਾ ਗਿਆ ਸੀਗਾ ਪ੍ਰੋਬੇਸ਼ਨ ਦੇ ਉੱਤੇ ਜੂਨ 2019 ਦੇ ਵਿੱਚ ਲੈਂਸਿੰਗ ਪੁਲਿਸ ਦੇ ਦੁਆਰਾ। ਉਦੋਂ ਇਹਦੇ ਉੱਤੇ ਫੈਲਨੀ ਦੇ ਨਾਲ ਚਾਰਜ ਕੀਤਾ ਗਿਆ ਸੀਗਾ, ਕੰਸੀਲ ਵੈਪਨ ਵਿਦਆਊਟ ਪਰਮਿਟ ਕੈਰੀ ਜਿਹੜਾ ਉਹ ਕਰਨ ਦੇ ਲਈ। ਕਹਿੰਦੇ ਵੀ ਇਹਨੇ ਪਲੀ ਕੀਤਾ ਸੀਗਾ ਮਿਸਡਮੀਨਰ ਦੇ ਲਈ ਫਾਰ ਪੋਜੈਸ਼ਨ ਆਫ ਲੋਡਡ ਫਾਇਰ ਆਰਮ, ਤੇ ਬਾਅਦ ਦੇ ਵਿੱਚ ਇਹ ਜਿਹੜੇ ਡਿਸਚਾਰਜ ਕਰਤੇ ਗਏ ਸੀਗੇ ਪ੍ਰੋਬੇਸ਼ਨ ਤੋਂ 2021 ਦੇ ਵਿੱਚ। ਇਹ ਚੀਜ਼ ਹੋਣ ਦੇ ਬਾਵਜੂਦ ਇਹਦੇ ਕੋਲ ਗਨ ਕਿੱਦਾਂ ਆਈ? ਕਹਿੰਦਾ ਇਹ ਝੂਠ ਵੀ ਜਿਹੜਾ ਇਸ ਦੇ ਬਾਬਤ ਉਹ ਬੋਲਦਾ ਰਿਹਾ ਹੈ। ਹੁਣ ਸਰਚ ਵਾਰੰਟ ਲੈ ਕੇ ਉਸਦੇ ਘਰੇ ਜਿਹੜਾ ਸਰਚ ਆ ਉਹ ਕੀਤੀ ਗਈ ਆ, ਐਗਜ਼ੀਕਿਊਟ ਜਿਹੜਾ ਉਹ ਕਰ ਦਿੱਤਾ ਗਿਆ ਆ। ਉੱਥੋਂ ਦੇ ਜਿਹੜੇ ਪੁਲਿਸ ਵਾਲੇ ਜਿਹੜੇ ਉਹ ਦੱਸ ਰਹੇ ਹੈਗੇ ਆ। ਸੋ ਪੁਲਿਸ ਦੇ ਦੁਆਰਾ ਜਿਹੜੀ ਵੈਪਨ ਰਿਕਵਰ ਕੀਤੀ ਗਈ ਆ, ਇਹ ਕਹਿੰਦੇ ਵੀ ਅਜੇ ਉਸ ਦੀ ਪੁਸ਼ਟੀ ਨਹੀਂ ਹੋਈ ਵੀ ਕੀ ਉਹੀ ਇਸ ਮਾਸ ਸ਼ੂਟਿੰਗ ਦੇ ਵਿੱਚ ਵਰਤੀ ਗਈ ਆ ਜਾਂ ਕੋਈ ਹੋਰ ਵੀ ਉਸ ਦੇ ਵਿੱਚ ਹੋ ਸਕਦੀ ਆ। ਸੋ 2 ਵੱਖ-ਵੱਖ ਕੈਂਪਸ ਦੇ ਹਿੱਸਿਆਂ ਦੇ ਵਿੱਚ ਇਹ ਜਿਹੜੀਆਂ ਘਟਨਾਵਾਂ ਜਿਹੜੀਆਂ ਆ ਇਹ ਵਾਪਰੀਆਂ ਆ। ਜਿਹੜੇ ਵਿਕਟਮਸ ਆ ਉਹ 2 ਵੱਖ-ਵੱਖ ਥਾਵਾਂ ਦੇ ਉੱਤੇ ਪਾਏ ਗਏ। ਇਹਦਾ ਮਤਲਬ ਆ ਇੱਕ ਥਾਂ ਤੇ ਗੋਲੀਆਂ ਚਲਾ ਕੇ ਉਹ ਦੂਜੀ ਥਾਂ ਦੇ ਉੱਤੇ ਕੈਂਪਸ ਦੇ ਵਿੱਚ ਇਹ ਗਿਆ ਸੀਗਾ। ਸੋ ਕਹਿੰਦੇ ਵੀ ਪਹਿਲਾਂ ਯੂਨੀਅਨ ਬਿਲਡਿੰਗ ਦੇ ਜਿਹੜੀ ਇੱਕ ਪਾਸੇ ਜਿਹੜੀ ਪਹਿਲਾਂ ਬਿਲਡਿੰਗ ਹੋਈ ਬਰਕੇ ਹਾਲ ਦੇ ਵਿੱਚ, ਫਿਰ ਉਸ ਤੋਂ ਬਾਅਦ ਦੇ ਵਿੱਚ ਸਟੂਡੈਂਟਸ ਨੇ ਜਿਹੜੀ ਸਟੂਡੈਂਟ ਯੂਨੀਅਨ ਬਿਲਡਿੰਗ ਆ ਉੱਥੇ ਸ਼ੂਟਿੰਗ ਦੀ ਜਿਹੜੀ ਰਿਪੋਰਟ ਆ ਉਹ ਦੱਸੀ ਆ। ਸੋ ਉੱਥੇ ਤੀਜਾ ਜਿਹੜਾ ਮ੍ਰਿਤ
ਜਿਹੜਾ ਸਟੂਡੈਂਟ ਆ ਉਹ ਪਾਇਆ ਗਿਆ ਸੀਗਾ। ਸੋ ਜੀ ਇਹ ਬਹੁਤ ਹਰਜੋਤ ਸਿੰਘ ਜੀ ਟਰੋਮੇ ਵਾਲੀ ਜਿਹੜੀ ਗੱਲ ਆ ਵਿਦਿਆਰਥੀਆਂ ਦੇ ਲਈ ਵਾਰ-ਵਾਰ ਅਜਿਹੀਆਂ ਚੀਜ਼ਾਂ ਦੇ ਵਿੱਚੋਂ ਉਹਨਾਂ ਨੂੰ ਲੰਘਣਾ ਪੈ ਰਿਹਾ ਹੈਗਾ ਆ। ਇਹ ਸ਼ੂਟਿੰਗ ਦੇ ਸੰਬੰਧ ਦੇ ਵਿੱਚ ਕਹਿੰਦੇ ਭਈ ਇਹ ਇੱਕ ਬਹੁਤ ਵੱਡਾ ਟਾਸਕ ਸੀਗਾ, ਕੰਮ ਸੀਗਾ, ਮੋਨੂਮੈਂਟਲ ਟਾਸਕ ਸੀ ਕੈਂਪਸ ਦੇ ਉਸ ਏਰੀਏ ਦੇ ਵਿੱਚ ਪਹੁੰਚਣਾ, ਕਿਉਂਕਿ ਮਿਸ਼ੀਗਨ ਸਟੇਟ ਯੂਨੀਵਰਸਿਟੀ ਬਹੁਤ ਵੱਡੀ ਯੂਨੀਵਰਸਿਟੀ ਆ। 5300 ਏਕੜ ਵਿੱਚ ਫੈਲੀ ਹੋਈ ਇਸ ਯੂਨੀਵਰਸਿਟੀ ਦੇ ਕੋਲ 400 ਦੇ ਕਰੀਬ ਬਿਲਡਿੰਗਸ ਹੈਗੀਆਂ। ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਆਫ ਪਬਲਿਕ ਸੇਫਟੀ ਤੇ ਚੀਫ ਤੇ ਪੁਲਿਸ ਮਾਰਲਿਨ ਲਿੰਚ ਉਹਨਾਂ ਨੇ ਕਿਹਾ ਬਹੁਤ ਮੁਸ਼ਕਲ ਦੇ ਨਾਲ ਉਹ ਦੋ ਬਿਲਡਿੰਗਸ ਦੇ ਵਿੱਚ ਪਹੁੰਚੇ ਜਿੱਥੇ ਸ਼ੂਟਿੰਗ ਹੋਈ ਸੀ, ਤੇ ਉਹ ਜਿਹੜੀਆਂ ਦੋਨੋਂ ਬਿਲਡਿੰਗ ਆ ਪਬਲਿਕ ਦੇ ਲਈ, ਜਨਰਲ ਪਬਲਿਕ ਦੇ ਲਈ ਬਿਜ਼ਨਸ ਆਵਰ ਦੇ ਦੌਰਾਨ ਐਕਸੈਸੀਬਲ ਆ। ਸੋ ਕਈ ਜਿਹੜੀਆਂ ਬਿਲਡਿੰਗਸ ਹੁੰਦੀਆਂ ਮੰਨ ਲਓ ਕਿ ਹੋਸਟਲ ਆ ਜਾਂ ਹੋਰ, ਉੱਥੇ ਆਮ ਪਬਲਿਕ ਨਹੀਂ ਜਾ ਸਕਦੀ ਪਰ ਇੱਥੇ ਜਾ ਸਕਦੀ ਸੀ। ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਵੀ ਮਾਸ ਸ਼ੂਟਿੰਗ 2023 ਦੇ ਵਿੱਚ 67 ਦੇ ਕਰੀਬ ਹੋ ਗਈਆਂ। ਬਹੁਤ ਅਮਰੀਕਾ ਦੇ ਇਤਿਹਾਸ ਦੇ ਵਿੱਚ ਇੰਨੇ ਸ਼ਾਰਟ ਟਾਈਮ 'ਚ ਜਨਵਰੀ 1 ਤੋਂ ਲੈ ਕੇ ਫਰਵਰੀ 13 ਤੱਕ 67 ਦੇ ਕਰੀਬ ਮਾਸ ਸ਼ੂਟਿੰਗਸ ਬਹੁਤ ਜ਼ਿਆਦਾ ਆ। ਮੋਨਰੇ ਪਾਰਕ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਮਾਸ ਸ਼ੂਟਿੰਗ ਹੋਈ ਸੀ ਆਪਣੇ ਕੈਲੀਫੋਰਨੀਆ 'ਚ। ਉਸ ਤੋਂ ਪਹਿਲਾਂ ਮਈ 2022 ਦੇ ਵਿੱਚ ਜੁਵਾਲਡੇ ਜਿਹੜਾ ਮਾਸਕਰੇ ਹੋਇਆ ਸੀ ਉਹਦੇ ਵਿੱਚ ਬਹੁਤ ਵੱਡੀ ਜਿਹੜੀ ਸ਼ੂਟਿੰਗ ਹੋਈ ਸੀ। ਜੀ, ਜੀ। ਬਿਲਕੁਲ ਹਰਜੋਤ ਸਿੰਘ ਜੀ। ਤੇ ਆਪਾਂ ਰੀਸੈਂਟਲੀ ਜਿਹੜੇ ਸ਼ਹਿਰ ਦੇ ਵਿੱਚੋਂ ਹੁਣ ਮੈਂ ਕਰ ਰਿਹਾ ਹਾਂ ਫਰੈਜ਼ਨੋ ਕਲੋਵਿਸ, ਇੱਥੇ ਹਾਈ ਸਕੂਲ ਦੇ ਵਿੱਚ 3-4 ਵਾਰੀ ਕਾਲਸ ਜਿਹੜੀਆਂ ਉਹ ਇੱਦਾਂ ਦੀਆਂ ਆਈਆਂ ਜਿਹਦੇ ਕਰਕੇ ਵਿਦਿਆਰਥੀ ਦੇ ਨਾਲ ਜਿਹੜੇ ਮਾਪੇ ਆ ਉਹ ਘਬਰਾਏ ਪਏ ਸੀਗੇ। ਸੋ ਇਹ ਸੀਰੀਅਸ ਜਿਹੜਾ ਵੀ ਕੋਈ ਤੁਹਾਨੂੰ ਲੱਗਦਾ ਤੁਹਾਡੇ ਆਪਣੇ ਨਿਆਣਿਆਂ ਦੇ ਨਾਲ ਵੀ ਇਸ ਚੀਜ਼ ਦੇ ਪ੍ਰਤੀ ਗੱਲ ਕਰੋ, ਵੀ ਤੁਹਾਨੂੰ ਲੱਗਦਾ ਵੀ ਕਲਾਸ ਦੇ ਵਿੱਚ ਕੋਈ ਨਿਆਣਾ ਇੱਦਾਂ ਦੀ ਗੱਲ ਕਰਦਾ ਤੇ ਤੁਰੰਤ ਭਾਈ ਜਿਹੜੇ ਸਕੂਲ ਦੇ ਅਧਿਕਾਰੀਆਂ ਨੂੰ ਜਿਹੜਾ ਉਹ ਦੱਸਿਆ ਜਾਵੇ। ਆਲਦੋ ਹਰਜੋਤ ਸਿੰਘ ਜੀ ਇਹ ਚੀਜ਼ ਦੇਖੀ ਗਈ ਆ ਕਈ ਵਾਰੀ ਅਜਿਹੇ ਲੋਕਾਂ ਬਾਰੇ ਦੱਸੇ ਜਾਣ ਤੋਂ ਬਾਅਦ ਦੇ ਵਿੱਚ ਵੀ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਫਿਰ ਬਾਅਦ ਦੇ ਵਿੱਚ ਉਹ ਇੱਦਾਂ ਦੀਆਂ ਮਾਸ ਸ਼ੂਟਿੰਗਸ ਨੂੰ ਵੀ ਅੰਜਾਮ ਦੇ ਜਾਂਦੇ ਆ। ਇਹ ਬਹੁਤ ਸਲਿਪਰੀ ਸਲੋਪ ਆ। ਕਿੱਥੇ ਤੱਕ ਇਹ ਗੱਲ ਜਿਹੜੀ ਉਹ ਜਾਣੀ ਆ। ਨਿੱਤ ਆਏ ਦਿਨ ਆਪਾਂ ਇੱਦਾਂ ਦੀਆਂ ਖਬਰਾਂ ਸੁਣ ਕੇ ਕਰਕੇ ਕੀ ਆਪਾਂ ਨਮਤ ਨਹੀਂ ਹੋ ਰਹੇ, ਕਿ ਆਪਾਂ ਇਸ ਨੂੰ ਹੁਣ ਇੱਕ ਅਜਾਈ ਇੱਕ ਰੈਗੂਲਰ ਖਬਰ ਦੇ ਵਾਂਗੂ ਹੀ ਜਿਹੜਾ ਆ ਉਹ ਜਿਹੜਾ ਉਹ ਸਮਝਣ ਲੱਗ ਗਏ ਆ। ਇਹ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਉਹ ਸਾਰਿਆਂ ਦੇ ਲਈ ਆ ਵੀ ਸਾਈਕੀ ਉੱਤੇ ਇਹਨੇ ਕਿੱਦਾਂ ਦਾ ਅਸਰ ਜਿਹੜਾ ਆ ਉਹ ਪਾਇਆ ਹੈਗਾ ਆ।